ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਜਿਹੜੀ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਆ, ਉਹ ਹਜੇ ਮੰਗਲਵਾਰ ਤੱਕ ਇੱਦਾਂ ਹੀ ਰਹੂਗੀ। ਤੇ ਟਿਊਜ਼ਡੇ ਤੱਕ ਕਈ ਆਫਿਸਿਸ ਜਿਹੜੇ ਫੈਡਰਲ ਗਵਰਨਮੈਂਟ ਦੇ ਆ, ਜਿਨ੍ਹਾਂ 'ਚ ਐਫਸੀਸੀ ਦਾ ਵੀ ਆ, ਉਹ ਬੰਦ ਰਹਿਣਗੇ। ਵਾਈਲ ਜਦੋਂ ਜਿਹੜੇ ਹਾਊਸ ਮਿਨੋਰਿਟੀ ਲੀਡਰ ਹਕੀਮ ਜੈਫਰੀਜ਼ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਰਿਪਬਲਿਕਨਸ ਆ, ਉਹ ਡੈਮੋਕ੍ਰੇਟਸ ਵੋਟ ਦੇ ਉੱਤੇ ਰਿਲਾਈ ਨਹੀਂ ਕਰ ਸਕਦੇ ਹੈਗੇ। ਤੇ ਜੋ ਅਸੀਂ ਡਿਸਕਸ ਕੀਤਾ ਸੀ, ਖਾਸ ਕਰਕੇ ਆਈਸ ਨੂੰ ਲੈ ਕੇ, ਉਹਦੇ ਉੱਤੇ ਇਮੀਡੀਏਟਲੀ ਵਰਕਆਊਟ ਕਰਨਾ ਪੈਣਾ ਹੈਗਾ ਆ। ਸੋ ਗਵਰਨਮੈਂਟ ਜੋ ਆ, ਉਹ 2 ਦਿਨ ਹਜੇ ਕਹਿੰਦੇ ਵੀ ਹੋ ਸਕਦਾ ਸ਼ਟਡਾਊਨ ਰਹੂ। ਜੀ ਬਿਲਕੁਲ, ਹਾਊਸ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਦੌੜ ਲੱਗੀ ਹੋਈ ਆ ਸ਼ਟਡਾਊਨ ਨੂੰ ਖ਼ਤਮ ਕਰਨ ਦੇ ਲਈ, ਵੀ ਕਿਸ ਤਰੀਕੇ ਦੇ ਨਾਲ ਸ਼ਟਡਾਊਨ ਜਿਹੜਾ ਉਹ ਨਾ ਹੀ ਜਿਹੜਾ ਉਹ ਹੋਵੇ। ਕਹਿੰਦੇ ਵੀ ਜਿਹੜੇ ਸਪੀਕਰ ਜੌਨਸਨ ਆ, ਉਹਨਾਂ ਦੋਨੋਂ ਹੀ ਧਿਰਾਂ ਜਿਹੜੀਆਂ ਆਪੋ ਆਪਣੀਆਂ ਇਸ ਟਾਈਮ ਕਰ ਰਹੀ ਆ ਵੀ ਸਾਨੂੰ ਆਹ ਚਾਹੀਦਾ ਆ, ਇਸ ਬਿੱਲ ਦੇ ਵਿੱਚ ਸਾਨੂੰ ਆਹ ਚਾਹੀਦਾ ਹੈ। ਡੈਮੋਕ੍ਰੇਟਸ ਕਹਿ ਰਹੇ ਆ ਵੀ ਹੋਮਲੈਂਡ ਸਿਕਿਉਰਿਟੀ ਆ, DHS ਆ, ਉਸ ਦੇ ਵਿੱਚ ਫੇਰ ਬਦਲ ਤੇ ਉਸ ਦੇ ਵਿੱਚ ਤਬਦੀਲੀਆਂ ਆਉਣੀਆਂ ਚਾਹੀਦੀਆਂ ਆ। ਤੇ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਉਹ ਇਸ ਟਾਈਮ ਫਰੰਟ ਐਂਡ ਸੈਂਟਰ ਬਣਿਆ ਹੋਇਆ ਆ ਇਸ ਪੂਰੇ ਹਾਊਸ ਜਿਹੜੀ ਗਵਰਨਮੈਂਟ ਸ਼ਟਡਾਊਨ ਨੂੰ ਜਿਹੜਾ ਉਹ ਲੈ ਕੇ। ਸੋ ਆਲਰੇਡੀ ਰਿਕਾਰਡ ਤੋੜ ਲੰਬੀ ਸ਼ਟਡਾਊਨ ਹੋ ਚੁੱਕੀ ਆ। ਪਿਛਲੇ ਸਾਲ ਦੇ ਵਿੱਚ 40-42 ਦਿਨ ਤਕਰੀਬਨ ਜਿਹੜੀ ਆ ਸਰਕਾਰ ਬੰਦ ਰਹੀ ਸੀ। ਤੇ ਇਹ ਵੀ 31 ਤਰੀਕ ਤੋਂ ਇਹ ਵੀ ਆਲਰੇਡੀ ਬੰਦ ਜਿਹੜੀ ਉਹ ਹੋ ਚੁੱਕੀ ਹੋਈ ਆ। ਸੋ ਪਾਰਸ਼ਲ ਸ਼ਟਡਾਊਨ ਇਸ ਲਈ ਜਿਹੜਾ ਉਹ ਕਹਦੇ ਆ 2 ਕੁ ਹਫ਼ਤੇ ਦੀ ਜਿਹੜੀ ਫੰਡਿੰਗ ਆ DHS ਨੂੰ ਦਿੱਤੀ ਹੈਗੀ, ਉਸ ਦੇ ਦਰਮਿਆਨ ਇਹਨਾਂ ਨੇ ਇਹ ਸਮਝੌਤਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ। ਜਿਹੜੇ ਰਿਪਬਲਿਕਨਸ ਆ, ਉਹਨਾਂ ਦੀ ਮੰਗ ਇਹ ਆ ਵੀ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਉਹਦੇ ਵਿੱਚ ਇਹਨਾਂ ਨੂੰ ਫੰਡਿੰਗ ਜਿਹੜੀ ਉਹ ਮਿਲੇ, ਉਹਨਾਂ ਦੀ ਜਿਹੜੀ ਸਖਤੀ ਆ ਉਹ ਬਰਕਰਾਰ ਜਿਹੜੀ ਉਹ ਰਹੇ। ਸੋ ਇਮੀਗ੍ਰੇਸ਼ਨ ਕ੍ਰੈਕਡਾਊਨ ਹੀ ਇਸ ਟਾਈਮ ਮੁੱਖ ਮੁੱਦਾ ਜਿਹੜਾ ਉਹ ਬਣ ਚੁੱਕਾ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਹੋਊਗਾ। 6 ਬਿੱਲਾਂ ਦੇ ਵਿੱਚੋਂ 5 ਬਿੱਲਾਂ ਦੇ ਉੱਤੇ ਤਾਂ ਸਹਿਮਤੀ ਦੋਨਾਂ ਧਿਰਾਂ ਦੀ ਜਿਹੜੀ ਹੋ ਚੁੱਕੀ ਸੀ। ਜਿਸ ਬਿੱਲ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੀ ਸੀਗੀ ਫੰਡਿੰਗ, ਉਹ ਹਾਲ ਦੀ ਘੜੀ ਰੁਕਿਆ ਪਿਆ ਹੈਗਾ ਆ। ਸੋ ਜਿਹੜੇ ਚੱਕ ਸ਼ੂਮਰ ਆ, ਉਹ ਕਹਿ ਰਹੇ ਆ ਵੀ ਸਾਨੂੰ ਇਸ ਦੇ ਵਿੱਚ ਤਬਦੀਲੀਆਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਹੁਣ ਇਹ ਦੇਖਣਾ ਹੋਊਗਾ ਵੀ ਕਿਵੇਂ ਬਣਦਾ। ਕੁਛ ਕੁ ਜਿਹੜੇ ਰਿਪਬਲਿਕਨਸ ਆ, ਉਹਨਾਂ ਨੇ ਡੈਮੋਕ੍ਰੇਟਸ ਦਾ ਸਾਥ ਦਿੱਤਾ ਸੀ, ਜਿਸ ਕਰਕੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਆ, ਉਹ ਵਾਲਾ ਬਿੱਲ ਜਿਹੜਾ ਉੱਥੇ ਸੈਨੇਟ ਦੇ ਵਿੱਚ ਪਾਸ ਨਹੀਂ ਸੀ ਜਿਹੜਾ ਉਹ ਹੋ ਸਕਿਆ। ਸੋ ਹੁਣ ਨੈਗੋਸ਼ੀਏਸ਼ਨਸ ਦੁਬਾਰਾ ਉਸ ਦਾ ਦੌਰ ਚੱਲਣ ਵਾਲਾ ਆ, ਉਹ ਚੱਲੇਗਾ, ਜਿਸ ਦੇ ਨਾਲ ਇੱਕ ਵਾਰੀ ਫੇਰ ਉਨੀ ਦੇਰ ਤੱਕ ਤੂੰ ਮੈਂ ਇਹਨਾਂ ਦੀ ਤੇ ਰੌਲਾ ਰੱਪਾ ਜਿਹੜਾ ਉਹ ਪੈਂਦਾ ਜਿਹੜਾ ਉਹ ਰਹੇਗਾ, ਜਿਸ ਦਰਮਿਆਨ ਸਰਕਾਰ ਜਿਹੜੀ ਉਹ ਸ਼ਟਡਾਊਨ ਰਹੇਗੀ। ਸੋ ਫੈਡਰਲ ਮਹਿਕਮੇ ਸਾਰੇ ਦੇ ਸਾਰੇ ਜਿਹੜੇ ਹਰਜੋਤ ਸਿੰਘ ਜੀ, ਉਹ ਬੰਦ ਜਿਹੜੇ ਉਹ ਹੋਣਗੇ। ਹਾਊਸ ਦੇ ਜਿਹੜੇ ਮਿਨੋਰਿਟੀ ਲੀਡਰ ਆ ਜੈਫਰੀਜ਼, ਉਹਨਾਂ ਨੇ ਸਪੀਕਰ ਜੌਨਸਨ ਦੇ ਨਾਲ ਕਾਲ ਦੇ ਦਰਮਿਆਨ ਸੈਟਰਡੇ ਨੂੰ ਜਿਹੜਾ ਉਹ ਕਿਹਾ ਸੀਗਾ, ਉਹਨਾਂ ਨੇ ਸਪਸ਼ਟ ਜਿਹੜਾ ਉਹਨਾਂ ਨੂੰ ਕਹਿ ਦਿੱਤਾ, ਕਹਿੰਦੇ ਵੀ ਡੈਮੋਕ੍ਰੇਟਸ ਮਦਦ ਅਸੀਂ ਨਹੀਂ ਕਰਾਂਗੇ ਤੁਹਾਡੀ ਰਿਪਬਲਿਕਨਸ ਦੀ, ਜੇ ਇਸ ਬਿੱਲ ਨੂੰ ਤੁਸੀਂ ਫਾਸਟ ਟਰੈਕ ਮੈਜਰ ਮੰਡੇ ਨੂੰ ਪਾਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਤੁਸੀਂ ਜਿਹੜੇ ਉਹ ਕਰੋਗੇ। ਰਿਪਬਲਿਕਨ ਲੀਡਰ ਜਿਹੜੇ ਜੌਨਸਨ ਆ, ਉਹਨਾਂ ਨੇ ਕਹਿੰਦੇ ਵੀ ਹਾਲ ਦੀ ਘੜੀ ਅਜੇ ਕੋਈ ਫੈਸਲਾ ਨਹੀਂ ਲਿਆ ਵੀ ਕੀ ਇਸ ਨੂੰ ਫਾਸਟ ਟਰੈਕ ਪ੍ਰੋਸੈਸ ਦੇ ਵਿੱਚ ਪਾਇਆ ਜਿਹੜਾ ਹੋ ਜਾਊਗਾ। ਡੈਮੋਕ੍ਰੇਟ ਦੇ ਇੰਟਰਨਲੀ ਉਹਨਾਂ ਨੂੰ ਬੜਾ ਜਿਹੜਾ ਦਬਾਅ ਆ, ਤੇ ਉਹਨਾਂ ਦੇ ਜਿਹੜੇ ਸਪੋਰਟਰਸ ਬੜੇ ਇਹਨਾਂ ਨੂੰ ਕਹਿ ਰਹੇ ਆ ਬਾਰ-ਬਾਰ ਵੀ ਗਵਰਨਮੈਂਟ ਸ਼ਟਡਾਊਨ ਹੁੰਦੀ ਆ, ਸ਼ਟਡਾਊਨ ਜਿਹੜੀ ਉਹ ਤੁਸੀਂ ਕਰੀ ਰੱਖੋ, ਡਿਸਰਪਸ਼ਨਿਸਟ ਜਿਹੜੇ ਉਹ ਤੁਸੀਂ ਬਣ ਕੇ ਰਹੋ, ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਆਈਸ ਦੀ ਜਿਹੜੀ ਫੰਡਿੰਗ ਆ, ਉਸ ਨੂੰ ਜਿਹੜਾ ਉਹ ਤੁਸੀਂ ਰੋਕੋ। ਸੋ ਇਹ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਮੁੱਦਾ ਜਿਹੜਾ ਉਹ ਇਸ ਟਾਈਮ ਚੱਲ ਚੁੱਕਾ ਹੈਗਾ ਆ। ਜਿਹੜੇ ਹਾਊਸ ਨੇ ਡੈਮੋਕ੍ਰੇਟਸ ਤੇ ਦਰਜਨਾਂ ਹੀ ਜਿਹੜੇ ਮੈਂਬਰ ਹੈਗੇ ਨੇ, ਤੇ ਉਹਨਾਂ ਨੇ ਡਿਕਲੇਅਰ ਕੀਤਾ ਵੀ ਕਹਿੰਦੇ ਵੀ ਉਹ ਅਪੋਜ਼ ਕਰਨਗੇ ਕਾਂਗਰੈਸ਼ਨਲ ਪ੍ਰੋਗਰੈਸਿਵ ਕਾਕਸ ਦੇ ਵੱਲੋਂ, ਵੀ ਉਸ ਨੂੰ ਕਹਿੰਦਾ ਵੀ ਅਸੀਂ ਅਪੋਜ਼ ਕਰਾਂਗੇ ਜੇ ਕੋਈ ਇਸ ਤਰੀਕੇ ਦੇ ਨਾਲ ਬਿੱਲ ਜਿਹੜਾ ਉਹ ਲਿਆਂਦਾ ਗਿਆ। ਇਹਦੇ ਵਿੱਚ ਰਿਪਰੈਜ਼ੈਂਟੇਟਿਵ ਟੈਕਸਸ ਦੇ ਗ੍ਰੈਗ ਸਾਸਰ ਵੀ ਜਿਹੜੇ ਉਹ ਸ਼ਾਮਲ ਹੈਗੇ ਆ। ਸੋ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਕਾਕਸ ਦੀਆਂ ਬਹੁਤ ਜ਼ਿਆਦੀਆਂ ਇਹਨਾਂ ਦੇ ਵੱਖ-ਵੱਖ ਜਿਹੜੇ ਹੈਗੇ ਆ ਕਾਕਸ ਬਣੇ ਹੋਏ, ਉਹਨਾਂ ਸਾਰਿਆਂ ਦੀਆਂ ਮੀਟਿੰਗਸ ਕਾਲਸ ਜਿਹੜੀਆਂ ਉਹ ਚੱਲਦੀਆਂ ਜਿਹੜੀਆਂ ਹੋ ਰਹੀਆਂ, ਜਿਸ ਦੇ ਵਿੱਚ ਮੈਜੋਰਟੀ ਜਿਹੜੀ ਆਪੋਜੀਸ਼ਨ ਦੀ ਧਿਰ ਆ,
ਉਹਨਾਂ ਨੇ ਹਾਲ ਦੀ ਘੜੀ DHS ਦੀ ਜਿਹੜੀ ਫੰਡਿੰਗ ਦੀ ਵਿਰੋਧਤਾ ਹੀ ਮੁੱਖ ਤੌਰ ਦੇ ਉੱਤੇ ਮੋਹਰੇ ਰੱਖੀ ਜਿਹੜੀ ਉਹ ਹੈਗੀ ਆ। ਸੋ ਜਿੱਦਾਂ ਸ਼ੁਰੂਆਤ 'ਚ ਵੀ ਦੱਸਿਆ ਵੀ DHS ਦੀ ਫੰਡਿੰਗ, ਆਈਸ ਦੀ ਫੰਡਿੰਗ ਹੀ ਇਸ ਟਾਈਮ ਮੁੱਖ ਮੁੱਦਾ ਜਿਹੜਾ ਆ ਗਵਰਨਮੈਂਟ ਸ਼ਟਡਾਊਨ ਦੇ ਲਈ ਬਣ ਚੁੱਕਾ ਹੈ। ਫੰਡਿੰਗ ਪੈਕੇਜ ਜਿਹੜਾ ਆ ਉਹ ਕੱਲ ਨੂੰ ਉਹਦੇ ਤੇ ਵੋਟ ਹੋ ਸਕਦੀ ਹੈ। ਲੁਜ਼ੀਆਨਾ ਦੇ ਗਵਰਨਰ ਲੁਜ਼ੀਆਨਾ ਦੇ ਰਿਪਬਲਿਕਨ ਸੈਨੇਟਰ ਜੌਨ ਕੈਨੇਡੀ ਉਹਨਾਂ ਨੇ ਇਹ ਦੱਸਿਆ ਹੈਗਾ, ਕਹਿੰਦੇ ਵੀ ਅਸੀਂ ਫਿਗਰ ਆਊਟ ਕਰਾਂਗੇ ਵੀ ਕਿਸ ਤਰ੍ਹਾਂ ਗਵਰਨਮੈਂਟ ਨੂੰ ਸ਼ਟਡਾਊਨ ਹੋਣ ਤੋਂ ਬਚਾਇਆ ਜਾ ਸਕਦਾ ਹੈਗਾ। ਕਹਿੰਦੇ ਵੀ ਐਂਡ ਆਫ ਦਾ ਵੀਕ ਸੈਨੇਟ 11 ਵਿੱਚੋਂ 12 ਜਿਹੜੇ ਅਪਰੋਪਰੀਏਸ਼ਨਸ ਬਿੱਲ ਆ ਉਹਨਾਂ ਨੂੰ ਪਾਸ ਕਰ ਦਊਗੀ। ਬੰਪੀ ਰੋਡ ਹੈਗੀ ਆ, ਪਰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਾ ਹੈਗਾ ਇੱਕ ਬਿੱਲ, ਉਹਦੇ ਵਿੱਚ ਕਹਿੰਦੇ ਵੀ ਰਿਪਬਲਿਕਨ ਉਸੇ ਤਰ੍ਹਾਂ ਰੱਖਣਾ ਚਾਹੁੰਦੇ ਆ ਤੇ ਜਿਹੜੇ ਡੈਮੋਕ੍ਰੇਟ ਆ ਟੋਟਲੀ ਚੇਂਜ ਕਰਨਾ ਚਾਹੁੰਦੇ ਹੈਗੇ ਆ। ਸੋ ਉਸ ਬਿੱਲ ਦੇ ਉੱਤੇ ਜੋ ਆ ਪ੍ਰੋਬਲਮ ਹੋ ਸਕਦੀ ਹੈਗੀ ਆ।